ਸਾਰੇ ਭੈਣ ਭਰਾਵਾਂ ਨੂੰ ਮੇਰਾ ਸਲਾਮ। ਹੁਣ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਉਹ ਇਹ ਵੇ ਕਿ ਸਾਡੇ ਪੰਜਾਬੀ ਪਹਿਨਾਵੇ ਨੂੰ ਅਸੀਂ ਘਾਟ ਦੀ ਨਜ਼ਰ ਨਾਲ ਵੇਖਦੇ ਰਹੇ ਹਾਂ। ਅਸੀਂ ਸਮਝਦੇ ਜੇ ਕਿਸੇ ਨੇ ਪੰਜਾਬੀ ਪਾਉਣਾ ਤਾਂ ਇਹਦਾ ਮਤਲਬ ਉਹਨੂੰ ਚਾਦਰ ਬੰਨੀ ਹੋਣੀ ਚਾਹੀਦੀ, ਲਾਚਾ ਬੰਨਿਆ ਹੋਣਾ ਚਾਹੀਦਾ, ਰੰਗ ਬਿਰੰਗੀ ਜਿਹੀ ਕੋਟੀ ਪਾਈ ਹੋਣੀ ਚਾਹੀਦੀ ਅਤੇ ਇੱਕ ਰੰਗ ਬਿਰੰਗੇ ਜਿਹਾ ਸਿਰ 'ਤੇ ਕੱਪੜਾ ਬੰਨਿਆ ਹੋਣਾ ਚਾਹੀਦਾ ਅਤੇ ਗਲ 'ਚ ਢੋਲ ਫੜਿਆ ਹੋਣਾ ਚਾਹੀਦਾ। ਅਗਰ ਕਿਸੇ ਨੇ ਪੱਗ ਬੰਨ੍ਹੀ ਹੈ ਤਾਂ ਉਹਨੂੰ ਪੁੱਛਦੇ ਨੇ, ਤੂੰ ਢੋਲ ਆਪੇ ਲੈ ਆਵੇਂਗਾ ਮੈਂ ਤੈਨੂੰ ਲਿਆ ਕੇ ਦੇਵਾਂ? ਇੰਝ ਨਹੀਂ ਹੁੰਦਾ। ਆਪਣੇ ਕਲਚਰ, ਆਪਣੀ ਸਕਾਫਤ ਦਾ ਮਜ਼ਾਕ ਉਡਾ ਕੇ ਤੁਸੀਂ ਦੁਨੀਆ 'ਚ ਕੋਈ ਬਹੁਤ ਨੂਰ ਨਹੀਂ ਕਮਾ ਲੈਣਾ। ਹਰ ਸ਼ੈ ਦਾ ਇੱਕ ਤਰੀਕਾ ਹੁੰਦਾ। ਹਰ ਇੱਕ ਚੀਜ਼ ਨੂੰ ਮਜ਼ਾਕ ਬਣਾਉਣ ਲਈ ਨਹੀਂ ਇਸਤੇਮਾਲ ਕਰੀਦਾ। ਮੈਂ ਵੇਖਿਆ ਕਿ ਮੈਂ ਵੀ ਜਦੋਂ ਪੱਗ ਬੰਨ੍ਹ ਕੇ ਬਾਹਰ ਨਿਕਲਦਾ ਅਤੇ ਲੋਕ ਇੰਝ ਵੇਖਦੇ ਨੇ ਜਿਵੇਂ ਕੋਈ ਨਮੂਨਾ ਆ ਗਿਆ। ਹਾਂ ਬਈ, ਆ ਗਿਆ ਨਮੂਨਾ ਬਣਾਂਗੇ ਤੁਹਾਡੇ ਲਈ ਤਾਂ ਕਿ ਤੁਸੀਂ ਸਾਡੇ ਪਿੱਛੇ ਪਿੱਛੇ ਟੁਰੋ। ਅਗਰ ਸਾਡੇ ਬੱਚੇ ਸਾਡੇ ਕੋਲੋਂ ਉਹ ਚੀਜ਼ਾਂ ਨਾ ਪਾ ਸਕਣ ਜਿਹੜੀਆਂ ਸਾਨੂੰ ਸਾਡੇ ਵੱਡਿਆਂ ਨੇ ਦਿੱਤੀਆਂ, ਫਿਰ ਅਸੀਂ ਨਾ ਕਹਾਂ ਸਾਡੇ ਬੱਚਿਆਂ ਦਾ ਕਸੂਰ ਨਹੀਂ ਹੈ। ਅਸੀਂ ਪੰਜਾਬੀ ਲਿਬਾਸ ਨੂੰ ਨਿੰਦਦੇ ਹਾਂ, ਅਸੀਂ ਪੰਜਾਬੀ ਤੌਰ ਤਰੀਕਿਆਂ ਨੂੰ ਨਿੰਦਦੇ ਹਾਂ, ਪੰਜਾਬੀ ਰਸਮੋ ਰਿਵਾਜ ਨੂੰ ਨਿੰਦਦੇ ਹਾਂ। ਸਾਰੇ ਮਾੜੇ ਨਹੀਂ ਗੇ ਅਤੇ ਸਾਰੇ ਚੰਗੇ ਨਹੀਂ ਗੇ ਨਾ, ਅਤੇ ਸਾਰੇ ਮਾੜੇ ਵੀ ਨਹੀਂ ਗੇ। ਠੀਕ ਹੈ, ਮਾੜੀਆਂ ਗੱਲਾਂ ਹਰ ਰਿਵਾਜ ਦੇ ਵਿੱਚੋਂ ਵਾਪਸ ਲੈਣੀਆਂ ਚਾਹੀਦੀਆਂ ਨੇ, ਚੰਗੀਆਂ ਨੂੰ ਵਧਾਵਾ ਦੇਣਾ ਚਾਹੀਦਾ। ਪੂਰਾ ਮੁਆਸ਼ਰਤ 'ਤੇ ਨਹੀਂ ਕੱਟ ਕੇ ਤੁਸੀਂ ਪਰਾਂ ਸੁੱਟ ਸਕਦੇ ਕਿ ਇਹਦੇ 'ਚ ਕੁਛ ਹੈ ਹੀ ਨਹੀਂ ਸੀ। ਅਤੇ ਅੱਜ ਸਾਨੂੰ ਇਹ ਗੌਰ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਕਲਚਰ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰੀਏ, ਲੋਕਾਂ ਤੱਕ ਲੈ ਕੇ ਜਾਈਏ, ਆਪਣੀ ਨਸਲ ਤੱਕ ਲੈ ਕੇ ਜਾਈਏ, ਉਹਨਾਂ ਨੂੰ ਦੱਸੀਏ ਕਿ ਵੱਡਿਆਂ ਦੀਆਂ ਨਿਸ਼ਾਨੀਆਂ ਨੇ, ਅਸੀਂ ਸਾਂਭ ਕੇ ਰੱਖੀਆਂ ਨੇ, ਅਸੀਂ ਤੁਹਾਨੂੰ ਦੇ ਰਹੇ ਹਾਂ, ਹੁਣ ਅੱਗੇ ਤੁਸੀਂ ਸਾਂਭਣੀਆਂ। ਬਹੁਤ ਸ਼ੁਕਰੀਆ। ਰੱਬ ਰਾਖਾ। ਜਿਉਂਦੇ ਵਸਦੇ ਰਹੋ।